बिस्मिल्लाहिर्रहमानिर्रहीम। मैं हूं मौज़िम सईद, CEO फैसलाबाद प्रॉपर्टी डीलर्स। आज मैं अपने एक बहुत ही प्यारे दोस्त के बारे में आपको बताऊंगा। और रियल एस्टेट सेक्टर में मेरे सामने ही वो इस फील्ड में अल्लाह ताला ने उनको इतनी इज्जत दी, इतना मुकाम दिया कि वो आज अपनी शॉप में मैं उनके पास बैठा हूँ और उनसे गुफ्तगू करूँगा। मैं आपको उनके बारे में बताऊंगा भी और उनकी स्टोरी भी उनसे जानने की कोशिश करेंगे कि कुछ अर्से पहले इस फील्ड में आए और आज अल्हम्दुलिल्लाह एक अपने सेटअप के मालिक हैं। तो उनकी स्टोरी उनकी ज़बानी हम जानेंगे। मेरे साथ मौजूद हैं खलील साहब। खलील साहब, आप ये बताइएगा कि माशाल्लाह ये जी रियल एस्टेट ऑफिस आपका, माशाल्लाह इतना प्यारा ऑफिस, और आपने मेन शेखुपुरा रोड इतनी प्राइम लोकेशन के अंदर ये ऑफिस बनाया। ये जानने जाएंगे कि ये लोग आपने इतनी मेहनत और ये सब कुछ कैसे किया, ये कैसे पॉसिबल हुआ है इतने कम वक्त के अंदर। एक्चुअली मैं पंजाबी बोलना चाहवागा। अच्छा। ਤੁਸੀਂ ਦੋਸਤ ਬਹੁਤ ਸਾਰੇ ਮੇਰੇ ਐਸੇ ਦੋਸਤ ਨੇ ਜਿਹੜੇ ਇਸ ਤਰ੍ਹਾਂ ਮਤਲਬ ਮਿਲੇ ਨੇ ਤੇ ਉਹ ਕਹਿ ਰਹੇ ਨੇ ਕੰਮ ਵਕਤ ਦੇ ਵਿੱਚ ਮਾਸ਼ਾਅੱਲਾ ਕਿ ਅੱਛਾ ਸੈਟਅਪ ਬਣਾਇਆ, ਉਹਦੇ ਵਿੱਚ ਇਹ ਜ਼ਿਆਦਾ ਸਪੋਰਟ ਇਹਨਾਂ ਦੋਸਤਾਂ ਭਾਈਆਂ ਦੀ ਆ। तो इस तरह के एक टीम के अजकल जो अक्सर हालात हो गए हैं कि लोग जो है ना सर एक दूसरे के उत्ते मतलब इतबार नहीं करते, लेकिन कुछ अच्छे दोस्तों की वजह से टीम बनने के नाल ना यह काम बेहतर होया। नहीं ਤੁਹਾਡੇ ਜਿਹੜੀ ਰਾਜ ਦੀ ਗੱਲ ਹੈ ਤੁਸੀਂ ਉਹ ਦੱਸਦੇ ਨਹੀਂ ਪਏ ਕਿ ਤੁਸੀਂ ਮਾਸ਼ਾਅੱਲਾ 2-3 ਸਾਲ ਦਾ ਅਰਸਾ ਹੋਇਆ ਇਸ ਫੀਲਡ ਦੇ ਅੰਦਰ, ਕਰੋਨਾ ਦਾ ਟਾਈਮ ਲੰਘਿਆ ਤੇ ਤੁਸੀਂ ਆਪਣਾ ਮਾਸ਼ਾਅੱਲਾ ਇਸ ਸੈਟਅਪ ਦੇ ਅੰਦਰ, ਇਸ ਫੀਲਡ ਦੇ ਅੰਦਰ, ਰੀਅਲ ਸਟੇਟ ਦੇ ਅੰਦਰ ਇੱਕ ਆਪਣਾ ਨਾਮ, ਇੱਕ ਪਹਿਚਾਨ ਬਣਾ ਲਿਆ। ਉਹਦੀ ਵਜ੍ਹਾ ਕੀ? ਉਹਦੀ ਵਜ੍ਹਾ ਸਰ ਇਹ ਕਿ ਮੈਂ ਕਿਸੇ ਇਨਵੈਸਟਰ ਨਾਲ ਧੋਖਾ ਨਹੀਂ। ਅੱਛਾ, ਮਾਸ਼ਾਅੱਲਾ। ਉਹਦੇ ਜਿਹੜਾ ਸਾਡੇ ਨਾਲ ਮਤਲਬ ਪ੍ਰੋਪਰਟੀ ਰਿਲੇਟਡ ਜਿਹੜਾ ਵੀ ਬੰਦਾ ਸਾਡੇ ਕੋਲ ਆ ਇੱਥੇ ਚੱਲ ਕੇ ਆਇਆ, ਸਾਡੇ ਆਫਿਸ ਆਇਆ ਜਾਂ ਮੈਂ ਉਹਨੂੰ ਜਾ ਕੇ ਮਿਲਿਆ, ਉਹਨਾਂ ਨੂੰ ਇੱਕ ਅੱਛੇ ਅੰਦਾਜ਼ ਨਾਲ ਉਹਨਾਂ ਨੇ ਡੀਲ ਕੀਤੀ ਔਰ ਅਲਹਮਦੁਲਿਲਾ ਇਸ ਤਰੀਕੇ ਨਾਲ ਕੀਤੀ ਕਿ ਤਾਂ ਕਿ ਉਹ ਸਾਡੇ ਤੇ ਪੂਰਾ ਆਪਣਾ ਵਸਾ ਅਸੀਂ ਉਹਨਾਂ ਕੋਲ ਕਮਿਸ਼ਨ ਕਹਿ ਸਕਦੇ ਹਾਂ ਤੁਸੀਂ ਕਿ ਓਵਰਆਲ ਉਹਨੂੰ ਅੱਛੀ ਪ੍ਰੋਪਰਟੀ ਲੈ ਦਿੱਤੀ ਕਿ ਥੋੜਾ ਰੇਟ ਮੁਨਾਸਿਬ ਕੀਮਤ ਤੇ ਲੈ ਕੇ ਔਰ ਉਹਨੂੰ ਜਲਦੀ ਆਪ ਕਰਕੇ ਉਹਨੂੰ ਵੇਚ ਕੇ। ਸਹੀ। ਅੱਜ ਕੱਲ੍ਹ ਦੀ ਨੌਜਵਾਨ ਨਸਲ ਜਿਹੜਾ ਇਸ ਕੰਮ ਵਿੱਚ ਜਾ ਰਹੀ ਹੈ, ਹਾਂਜੀ, ਉਹਨਾਂ ਦੇ ਬਾਰੇ ਚ ਕੀ ਕਹਿਣਾ ਚਾਹੋਗੇ? ਮੈਂ ਸਰ ਇਹ ਗੱਲ ਇਹ ਜ਼ਰੂਰ ਕਹਾਂਗਾ ਹਾਂ ਕਿ ਜਿਹੜੀ ਯੰਗ ਜਨਰੇਸ਼ਨ ਹੈ ਨਾ ਉਹ ਅਗਰ ਆਪਣੀ ਗੱਲ ਕੋਈ ਜਿਹੜੀ ਨਾ ਮਤਲਬ ਪ੍ਰੋਪਰਟੀ ਦੇ ਮੁਤਲਕ ਉਹ ਵੀਕ ਜਾਂ ਮਤਲਬ ਲੀਕ ਜਾਂ ਕਹਿ ਸਕਦੇ ਕਿ ਓਪਨ ਉਦੋਂ ਕਰੇ ਜਦੋਂ ਉਹ ਪੱਕਾ ਮਤਲਬ ਕਿ ਉਹ ਡਾਕੂਮੈਂਟ ਹੋਵੇ ਜਾਂ ਪੱਕੀ ਗੱਲ ਹੋਵੇ। ਅੱਜ ਕੱਲ੍ਹ ਓਵਰਆਲ ਦੱਸ ਦਿੰਦੇ ਹਰ ਚੀਜ਼ ਤੇ ਵਿਕਦੀ ਆ, ਲੇਕਿਨ ਉਹ ਪੱਕੀ ਗੱਲ ਕਿਸੇ ਦੀ ਨਹੀਂ ਹੁੰਦੀ। ਜਿਹੜੀ ਚੀਜ਼ ਤੁਹਾਡੇ ਕੋਲ ਮੁਸਬਤ ਆ, ਪੱਕੀ ਆ, ਮੌਜੂਦ ਆ, ਤੁਸੀਂ ਸਿਰਫ ਉਹੀ ਓਪਨ ਕਰੋ। ਅੱਜ ਕੱਲ੍ਹ ਪਤਾ ਅੱਜ ਕੱਲ੍ਹ ਜ਼ਿਆਦਾਤਰ ਬਹੁਤ ਸਾਰੇ ਲੋਕ ਜਿਹੜੇ ਪ੍ਰੋਪਰਟੀ ਦਾ ਕੰਮ ਕਰ ਰਹੇ, ਪ੍ਰੋਪਰਟੀ ਦਾ ਕੰਮ ਬਹੁਤ ਅੱਛਾ ਹੈ, ਲੇਕਿਨ ਇਨਫੋਰਮੇਸ਼ਨ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ। ਇਸ ਲਈ ਜਦੋਂ ਵੀ ਤੁਸੀਂ ਪ੍ਰੋਪਰਟੀ ਵਿੱਚ ਇਨਵੈਸਟਮੈਂਟ ਕਰੋ ਤਾਂ ਮੁਸਤਨਦ ਤੇ ਰਿਲਾਇਬਲ ਬੰਦਾ ਜਿਹੜਾ ਮਾਰਕੀਟ 'ਚ ਕੋਈ ਨਾਮ ਹੋਏ, ਜਿਹਨੇ ਕੋਈ ਕੰਮ ਕੀਤਾ ਹੈ, ਕਿਸੇ ਨੂੰ ਪੈਸੇ ਕਮਾ ਦਿੱਤੇ ਹੈ, ਜਿਹੜਾ ਸਮਝਦਾ ਇਸ ਫੀਲਡ ਨੂੰ, ਕਿਉਂਕਿ ਪ੍ਰੋਪਰਟੀ ਵੇਚਣਾ ਜਾਂ ਖਰੀਦਣਾ ਕੋਈ ਕਮਾਲ ਨਹੀਂ ਹੈ, ਲੇਕਿਨ ਉਹਦੀ ਜਿਹੜੀ ਅਸਲ ਚੀਜ਼ ਹੈ ਡਾਕੂਮੈਂਟੇਸ਼ਨ, ਉਹਨੂੰ ਸਮਝਣਾ ਵੀ ਜ਼ਰੂਰੀ ਹੈ। ਉਹਦੇ ਵਾਸਤੇ ਤੁਹਾਨੂੰ ਹਮੇਸ਼ਾ ਇੱਕ ਅੱਛੇ ਕੰਸਲਟੈਂਟ ਦੀ ਜ਼ਰੂਰਤ ਹੈ ਤੇ ਅੱਛੇ ਲੋਕਾਂ ਦਾ ਇੰਤਖਾਬ ਕਰਿਆ ਕਰੋ। ਉਹਦੀ ਵਜ੍ਹਾ ਨਾਲ ਕਿ ਤੁਹਾਡੀ ਪ੍ਰੋਪਰਟੀ ਵੀ ਤੁਹਾਨੂੰ ਸਹੀ ਲੱਭਦੀ ਹੈ ਤੇ ਜਿਹੜਾ ਸਾਡਾ ਪ੍ਰੋਪਰਟੀ ਦਾ ਕੰਮ ਹੈ ਜਿਹੜਾ ਅਸੀਂ ਕਰਦੇ ਹਾਂ ਦੋਨੇ ਭਰਾ, ਤੇ ਉਹ ਅੱਲਾਹ ਤਾਲਾ ਸਾਨੂੰ ਬਰਕਤਾਂ ਵੀ ਦਿੰਦਾ है। तो बहुत आपका जो कहना है कि मतलब ऐसे ही है कि अगर आपके साथ कोई बंदा कॉन्टैक्ट करता है जी जी तो आप उसके साथ बिल्कुल फेयर होकर उसको सही चीज़ बताएं और ऊपर मेहनत करें। हाँ बिल्कुल फेयर होकर और आप कामयाब। हाँ ਮਕਸਦ ਹੈ ਤੁਸੀਂ ਜਦੋਂ ਆਪਣੇ ਇਨਵੈਸਟਰ ਕੋਈ ਤੁਹਾਡੇ ਕੋਲ ਬੰਦਾ ਚੱਲ ਕੇ ਆਉਂਦਾ, ਅਗਰ ਉਹ ਆਪਣੇ ਕੋਲ ਸੇਲ ਪਰਚੇਜ਼ ਤੁਹਾਡੇ ਨਾਲ ਕਰਨਾ ਚਾਹੁੰਦਾ, ਉਹਨਾਂ ਤੁਸੀਂ ਅੱਛਾ ਕਰੋਗੇ ਨਾ ਉਹ ਤੁਹਾਡੇ ਤੇ ਬਿਲਕੁਲ ਯਕੀਨ ਇਸ ਤਰ੍ਹਾਂ ਕਰ ਲਏਗਾ ਕਿ ਯਾਰ ਇਹ ਮੇਰਾ ਆਪਣਾ ਕੰਮ ਹੈ, ਮੇਰਾ ਆਪਣਾ ਬੰਦਾ, ਇਹਨੂੰ ਜਿੰਨਾ ਮਰਜ਼ੀ ਇਹਦੇ ਤੇ ਮਤਲਬ ਕਿ ਪੈਸਾ ਇਨਵੈਸਟ ਕਰ ਦਿਓ। ਜਦੋਂ ਇੱਕ ਚੀਜ਼ ਵੀ ਉਹਨਾਂ ਦੀ ਕਰ ਲਓ ਇਸ ਤਰ੍ਹਾਂ ਤੁਸੀਂ ਇਨਸ਼ਾਅੱਲਾ ਉਹ ਰੂਟੀਨ ਨਾਲ ਤੁਹਾਡਾ ਚਲੇਗਾ। ਬਲਕਿ ਉਹ ਜਿਹੜੇ ਤੁਹਾਨੂੰ ਪਤਾ ਜਿਹੜਾ ਇਨਵੈਸਟਰ ਹੁੰਦਾ ਉਹਦੇ ਹਜ਼ਾਰਾਂ ਜਗ੍ਹਾ ਇੱਕ ਵਾਕਫੀਟ ਹੁੰਦੀ ਆ, ਉਹਨਾਂ ਦੇ ਬੜੇ ਅੱਛੇ ਕੋਈ ਆਮ ਇਨਵੈਸਟਰ ਜਿਹੜਾ ਨਾ ਉਹ ਜਦੋਂ ਇੱਕ ਵਾਰੀ ਤੁਹਾਡੇ ਤੇ ਵਸਾ ਖਾ ਲੇਗਾ ਮਤਲਬ ਕਿ ਉਹ ਆਪਣੇ ਨਾਲ ਦੇ ਦੋਸਤਾਂ ਨੂੰ ਤੁਹਾਡਾ ਜ਼ਰੂਰ ਦੱਸੇਗਾ। ਔਰ ਅਲਹਮਦੁਲਿਲਾ ਇਸ ਤਰ੍ਹਾਂ ਸਾਡੇ ਕੋਲ ਭਾਈਆਂ ਨੇ ਮੇਰਾ ਖਿਆਲ 15-20 ਇਨਵੈਸਟਰ ਇਸ ਤਰ੍ਹਾਂ ਸਾਡੇ ਨਾਲ ਜੁੜੇ ਨੇ। मतलब एक कस्टमर से 10 कस्टमर हाँ बिल्कुल बिल्कुल। ਅੱਛਾ, ਇਹ ਹੈ ਕਿ ਤੁਸੀਂ ਇਹਨਾਂ ਦਾ ਮਾਸ਼ਾਅੱਲਾ ਤੇ ਦਫ਼ਤਰ ਇੱਥੇ ਸ਼ੇਖੂਪੁਰਾ ਰੋਡ ਦੇ, ਤੁਸੀਂ ਜ਼ਰੂਰ ਸ਼ੇਖੂਪੁਰਾ ਰੋਡ ਤੇ ਜਦੋਂ ਵੀ ਕੋਈ ਪ੍ਰੋਪਰਟੀ ਖਰੀਦਣੀ ਵੇਚਣੀ ਹੈ ਤਾਂ ਮੇਰੇ ਦੋਸਤ ਨਾਲ ਜ਼ਰੂਰ ਰਾਬਤਾ ਕਰੋ ਤੇ ਆਪਣਾ ਇਨਸ਼ਾਅੱਲਾ ਇਸੇ ਤਰ੍ਹਾਂ ਅਸੀਂ ਤੁਹਾਨੂੰ ਮਿਲਦੇ ਰਹਾਂਗੇ ਔਰ ਇਸ ਤਰ੍ਹਾਂ ਜਿਹੜਾ ਮੁਕਤੀ ਲੋਕਾਂ ਦੀ ਸਕਸੈਸ ਸਟੋਰੀ ਹੈ ਉਹਦਾ ਸ਼ੇਅਰ ਕਰਦੇ ਰਹਾਂਗੇ।